बेशक जाना पै गया छड्ड के तैनू सफ़र अधूरा दीप सिद्धू ए कारज तेरा कौम करूगी पूरा। देखो दीप सिद्धू नूं लोग ਨਾਂ ਦਿੰਦੇ ਆ, ਕੋਈ ਕਹਿੰਦਾ ਸਾਡਾ ਹੀਰਾ ਗਵਾਚ ਗਿਆ, ਕੋਈ ਕਹਿੰਦਾ ਕੋਹੇ ਨੂਰ ਗਵਾਚ ਗਿਆ, ਪਰ ਮੈਂ ਉਹਨਾਂ ਬਾਰੇ ਲਿਖਦਾ ਹੁੰਨਾ ਕਿ ਕੋਹੇ ਨੂਰ ਨਹੀਂ ਹੈ, ਉਹ ਤਾਂ ਇੱਕ ਪਾਰਸ ਸੀ ਜਿਹਨੂੰ ਵੀ ਛੂ ਗਿਆ ਉਸ ਨੂੰ ਸੋਨਾ ਬਣਾ ਦਿੱਤਾ। ਤੇ ਸਾਡੀ ਜਿਹੜੀ ਲੜਾਈ ਹੈ ਮੇਰੀ ਪੂਰੀ ਫਸਲਾਂ ਦੀ ਲੜਾਈ ਨਹੀਂ ਹੈ, ਸਾਡੀ ਨਸਲਾਂ ਦੀ ਲੜਾਈ ਹੈ। ਸਾਡੀ ਨਸਲ ਖਤਮ ਕੀਤੀ ਜਾ ਰਹੀ ਹੈ, ਸਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ। ਮੈਂ ਦੀਪ ਸਿੱਧੂ ਨੂੰ ਇਸ ਤਰ੍ਹਾਂ ਸਮਝਦਾ ਕਿ ਉਹਦੇ ਵਰਗਾ ਇਨਸਾਨ ਮਿਲਣਾ ਸੰਭਵ ਨਹੀਂ ਹੈ। ਲੋਕ ਉਹਨੂੰ ਗਦਾਰ ਕਹਿੰਦੇ ਰਹੇ, ਪਰ ਮੈਂ ਪਹਿਲਾਂ ਹੀ ਉਸ ਬਾਰੇ ਲਿਖ ਦਿੱਤਾ ਸੀ ਕਿ ਮੈਨੂੰ ਦੀਪ ਸਿੱਧੂ ਬਿਲਕੁਲ ਖਰਾ ਲੱਗਦਾ ਹੈ, ਇਹਦੇ ਵਿੱਚ ਮੈਨੂੰ ਕੋਈ ਖੋਟ ਨਹੀਂ ਦਿਸਦੀ। ਕਿਰਸਾਨੀ ਦੇ ਮੋਰਚੇ ਅੰਦਰ ਛਾਤੀ ਢਾਹ ਕੇ ਲੜਿਆ, ਲਾਲ ਕਿਲੇ ਤੇ ਕੇਸਰੀ ਝੰਡਾ ਤੂੰ ਸੀ ਲੈ ਕੇ ਖੜਿਆ। ਬੇਸ਼ੱਕ ਜਾਣਾ ਪੈ ਗਿਆ ਛੱਡ ਕੇ ਤੈਨੂੰ ਸਫ਼ਰ ਅਧੂਰਾ ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜੇ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਅੱਜ 1 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ। ਦੀਪ ਸਿੱਧੂ ਸਰੀਰਕ ਤੌਰ ਤੇ ਵਿਛੜ ਚੁੱਕੇ ਨੇ, ਪਰ ਅੱਜ ਗੱਲ ਕੀਤੀ ਜਾਵੇ ਤਾਂ ਸੰਗਤ ਅਤੇ ਨੌਜਵਾਨਾਂ ਦੇ ਵੱਲੋਂ ਦੀਪ ਸਿੰਘ ਸਿੱਧੂ ਦੀ ਮੈਮੋਰੀਅਲ ਯਾਦ ਨੂੰ ਲੈ ਕੇ ਅੱਜ ਜਿਹੜਾ ਸੀ ਇਸੇ ਜਗ੍ਹਾ ਦੇ ਉੱਪਰ ਵੱਡਾ ਸਮਰਥਨ ਕੀਤਾ ਗਿਆ ਹੈ। ਸੰਗਤ ਦੇ ਵੱਲੋਂ ਦੀਪ ਸਿੱਧੂ ਨੂੰ ਯਾਦ ਵੀ ਕੀਤਾ ਗਿਆ ਹੈ। ਤਾਂ ਸਾਡੇ ਨਾਲ ਪੰਥਕ ਜਿਹੜੇ ਕਵੀ ਨੇ ਮੋਹਨ ਸਿੰਘ ਮੋਮਨਾਬਾਦੀ, ਉਹ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਲੋਕਾਂ ਨਾਲ ਵਾਕਿਫ ਕਰਵਾ ਰਹੇ ਹੋ, ਗੱਲਬਾਤ ਕਰਵਾ ਰਹੇ ਹੋ, ਸ਼ੁਕਰੀਆ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਮਿਲਦੇ ਰਹੇ ਹੋ, ਕੀ ਮਹਿਸੂਸ ਕੀਤਾ ਅਜੇ ਤੱਕ ਉਹਨਾਂ ਦੇ ਜਾਣ ਤੋਂ ਬਾਅਦ? ਦੇਖੋ ਦੀਪ ਸਿੱਧੂ ਨੂੰ ਲੋਕ ਨਾਂ ਦਿੰਦੇ ਆ, ਕੋਈ ਕਹਿੰਦਾ ਸਾਡਾ ਹੀਰਾ ਗਵਾਚ ਗਿਆ, ਕੋਈ ਕਹਿੰਦਾ ਕੋਹੇ ਨੂਰ ਗਵਾਚ ਗਿਆ, ਪਰ ਮੈਂ ਉਹਨਾਂ ਬਾਰੇ ਲਿਖਦਾ ਹੁੰਨਾ ਕਿ ਕੋਹੇ ਨੂਰ ਨਹੀਂ ਹੈ, ਉਹ ਤਾਂ ਇੱਕ ਪਾਰਸ ਸੀ ਜਿਹਨੂੰ ਵੀ ਛੂ ਗਿਆ ਉਸ ਨੂੰ ਸੋਨਾ ਬਣਾ ਦਿੱਤਾ। ਤੇ ਦੀਪ ਸਿੱਧੂ ਵਰਗਾ ਇਨਸਾਨ ਸ਼ਾਇਦ ਨੇੜ ਭਵਿੱਖ ਦੇ ਵਿੱਚ ਸਾਨੂੰ ਕੋਈ ਦਿਸਦਾ ਨਹੀਂ ਹੈ, ਤੇ ਇਸ ਕਰਕੇ ਉਹਨਾਂ ਦੀ ਜਾਣ ਦਾ ਅਫਸੋਸ ਤਾਂ ਹੋਣਾ ਹੀ ਸੀ, ਤੇ ਉਹਨਾਂ ਦੀ ਘਾਟ ਵੀ ਆਪਾਂ ਸਾਰਿਆਂ ਨੂੰ ਮਹਿਸੂਸ ਹੁੰਦੀ ਹੈ। ਤੇ ਸਮਾਗਮ ਦੇ ਵਿੱਚ ਆਏ ਹੋ, ਜਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਦਾ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਇਕੱਠ ਕਿਹਾ ਜਾ ਸਕਦਾ, ਇਹ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਆਏ ਨੇ। ਪਰਿਵਾਰ ਦੇ ਵੱਲੋਂ ਸਮਾਗਮ ਮਨਾਇਆ ਗਿਆ, ਜਿਹੜੀ ਉਹਨਾਂ ਦੇ ਵੱਲੋਂ ਜਥੇਬੰਦੀ ਇੱਕ ਕਾਇਮ ਕੀਤੀ ਗਈ ਸੀ, ਉਹਨਾਂ ਦੇ ਵੱਲੋਂ ਸਾਰਿਆਂ ਦੇ ਜਿਹੜਾ ਕਿਹਾ ਜਾ ਸਕਦਾ ਰਲ ਮਿਲ ਕੇ ਸਮਾਗਮ ਕੀਤਾ ਗਿਆ ਹੈ ਜੀ। ਤਾਂ ਸਭ ਤੋਂ ਪਹਿਲਾਂ ਇਹ ਵੀ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਨੌਜਵਾਨੀ ਦੇ ਵਿੱਚ ਜਾਗਰੂਕਤਾ ਆਉਣੀ, ਜਿਹੜੇ ਪੰਥ ਦੇ ਮੁੱਦੇ ਨੇ ਜਾਂ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਰਹੀਆਂ ਨੇ, ਇਸ ਨੂੰ ਕਿਵੇਂ ਦੇਖਿਆ ਜਾਵੇ? ਦੇਖੋ ਜੋ ਦੀਪ ਸਿੱਧੂ ਆਪਣਾ ਦੀਪ ਜਗਾ ਗਿਆ, ਉਸ ਦਾ ਚਾਨਣ ਉਸ ਦੇ ਸਵਰਗਸ ਹੋਣ ਤੋਂ ਜਾਂ ਕਹਿ ਲਓ ਵੀ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਗੋਂ ਕਈ ਗੁਣਾ ਵੱਧ ਗਿਆ। ਜਿਹੜੀਆਂ ਚੀਜ਼ਾਂ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ ਨੇ, ਸਾਨੂੰ ਜਾਣੂ ਕਰਾਇਆ, ਜਿਹੜੇ ਨਵੇਂ ਨੌਜਵਾਨ ਸੀ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਲੜਾਈ ਹੈ ਮੇਰੀ ਪੂਰੀ ਫਸਲਾਂ ਦੀ ਲੜਾਈ ਨਹੀਂ ਹੈ, ਸਾਡੀ ਨਸਲਾਂ ਦੀ ਲੜਾਈ ਹੈ। ਸਾਡੀ ਨਸਲ ਖਤਮ ਕੀਤੀ ਜਾ ਰਹੀ ਹੈ, ਸਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ, ਸਾਡੀ ਸਿੱਖ ਕੌਮ 'ਤੇ ਹਮਲਾ ਕੀਤਾ ਜਾ ਰਿਹਾ ਹੈ, ਤੇ ਸਾਡੇ ਸਾਰੇ ਸੱਭਿਆਚਾਰ ਨੂੰ ਮਲੀਆ ਮੇਟ ਕੀਤਾ ਜਾ ਰਿਹਾ। ਉਹ ਸਾਰੀਆਂ ਗੱਲਾਂ ਅੱਜ ਲੋਕ ਸਮਝ ਚੁੱਕੇ ਨੇ, ਤੇ ਸਾਡੀ ਨੌਜਵਾਨੀ ਪੂਰੀ ਤਰ੍ਹਾਂ ਜਾਗਰਤ ਹੋ ਚੁੱਕੀ ਹੈ। ਤੁਸੀਂ ਵੀ ਦੀਪ ਸਿੱਧੂ ਬਾਬਤ ਕੋਈ ਕਵਿਤਾ ਲੈ ਕੇ ਆਏ ਹੋ, ਜਿਸ ਤਰੀਕੇ ਦੇ ਨਾਲ ਦੀਵਾਨਾਂ ਵਿੱਚ ਜਾਂਦੇ ਹੋ, ਉੱਥੇ ਵੀ ਕਵਿਤਾਵਾਂ ਗਾਉਂਦੇ ਹੋ, ਲਿਖ ਕੇ ਪੰਥ ਦੇ ਮੁੱਦਿਆਂ ਦੀ ਗੱਲ ਕਰਦੇ ਹੋ, ਲਗਾਤਾਰ ਜਿਹੜੀਆਂ ਸਿੱਖ ਸਫਾਵਾਂ ਦੇ ਵਿੱਚ ਵਿਚਰ ਕੇ ਸਿੱਖਾਂ ਦੀਆਂ ਹੱਕੀ ਮੰਗਾਂ ਦਾ ਜ਼ਿਕਰ ਕਰਦੇ ਹੋ। ਅੱਜ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਨਜ਼ਮ ਲਿਖ ਕੇ ਲਿਆਏ ਹੋ? ਹਾਂਜੀ ਹਾਂ, ਮੇਰੇ ਕੋਲ ਕਵਿਤਾ ਸੀ, ਤੇ ਮੈਂ ਇੱਥੇ ਸਲਿੱਪ ਵੀ ਭੇਜੀ ਤੀ ਸਟੇਜ ਤੇ ਪਤਾ ਨਹੀਂ ਕਿਉਂ ਉਹ ਉਹਨਾਂ ਦੀ ਨਜ਼ਰ 'ਚ ਨਹੀਂ ਆ ਸਕੀ। ਹਾਂ, ਤੇ ਮੈਂ ਕਵਿਤਾ ਬੋਲਣੀ ਸੀ, ਮੈਂ ਕਵਿਤਾ ਇੱਕ ਹੋਰ ਬੋਲਣੀ ਸੀਗੀ, ਦੇ ਗਏ ਸ਼ਹੀਦ ਸੁਨੇਹਾ ਗਲੋਂ ਗੁਲਾਮੀ ਲਾਉਣੀ ਹੈ, ਕਿ ਜਿਹੜੇ ਸ਼ਹੀਦ ਹੋ ਜਾਂਦੇ ਹੈ ਉਹਨਾਂ ਦਾ ਸੁਪਨਾ ਕੀ ਹੁੰਦਾ ਹੈ, ਉਹ ਕੀ ਸਾਨੂੰ ਕਹਿ ਕੇ ਜਾਂਦੇ ਨੇ। ਮੈਂ ਉਹ ਕਵਿਤਾ ਬੋਲਣੀ ਚਾਹੁੰਦਾ ਸੀ ਇੱਥੇ, ਜਿਹੜੀ ਸੰਗਤਾਂ ਬਹੁਤ ਪਸੰਦ ਕਰਦੀਆਂ ਨੇ। ਮੇਰੀ ਕਾਫੀ ਉਹ ਮਸ਼ਹੂਰ ਹੋ ਚੁੱਕੀ ਹੈ ਰਿਕਾਰਡਿੰਗ ਹੋਣ ਤੋਂ ਪਹਿਲਾਂ ਹੀ, ਤੇ ਕਈ ਜਗ੍ਹਾ ਮੈਂ ਬੋਲੀ ਵੀ ਹੈ, ਤੇ ਮੈਂ ਉਹ ਕਵਿਤਾ ਬੋਲਣੀ ਸੀ। ਤੇ ਪਰ ਮੇਰੇ ਕੋਲ ਦੀਪ ਸਿੱਧੂ ਬਾਰੇ ਵੀ ਕਵਿਤਾ ਹੈਗੀ ਹੈ, ਤੇ ਜਿਹੜੇ ਮੈਂ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਲਿਖੀ ਸੀ ਕਿ ਦੀਪ ਸਿੱਧੂ ਇਹ ਸੁਪਨਾ ਤੇਰਾ ਕੌਮ ਕਰੂਗੀ ਪੂਰਾ, ਤੇ ਉਹ ਮੈਂ ਆਪ ਜੀ ਨੂੰ ਹਾਂ ਦੋ ਚਾਰ ਬੋਲ ਉਸਦੇ ਦੱਸ ਦੇਣਾ।
ਤੇ ਮੈਂ ਉਸ ਤੋਂ ਪਹਿਲਾਂ ਦੱਸ ਦਿਆਂ ਕਿ ਮੈਂ ਜ਼ਿੰਦਗੀ 'ਚ ਸਿਰਫ 3 ਵਾਰ ਰੱਜ ਕੇ ਰੋਇਆ। ਇੱਕ ਵਾਰ ਸੰਤ ਬਾਬਾ ਰਾੜੇ ਵਾਲੇ ਬਾਬਾ ਈਸ਼ਰ ਸਿੰਘ ਜੀ ਜਦੋਂ ਬਾਹਰ ਵਿਦੇਸ਼ਾਂ ਦੇ ਵਿੱਚ ਸੁਰਗਵਾਸ ਹੋ ਗਏ ਸੀ, ਉਸ ਵੇਲੇ ਪਤਾ ਲੱਗਿਆ, ਉਸ ਵੇਲੇ ਵੀ ਮੈਂ ਬੜਾ ਰੋਇਆ ਸੀ। ਤੇ ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ ਪਤਾ ਲੱਗਿਆ, ਖਬਰ ਆਈ ਹੈ, ਤੇ ਉਸ ਦਿਨ ਵੀ ਮੈਂ ਬਹੁਤ ਜ਼ਿਆਦਾ ਰੋਇਆ ਸੀ। ਮੇਰੀਆਂ ਅੱਖਾਂ ਮਤਲਬ ਚੱਲ ਨਹੀਂ ਸੀ ਰਹੀਆਂ ਅਥਰੂਆਂ ਨੂੰ। ਤੇ ਜਿਸ ਦਿਨ ਵੀਰ ਦੀਪ ਸਿੱਧੂ ਦੇ ਸ਼ਹੀਦ ਹੋਣ ਦੀ ਖਬਰ ਸੁਣੀ ਹੈ, ਉਸ ਦਿਨ ਅਸੀਂ ਕਾਨਫਰੰਸ 'ਤੇ ਸੀਗੇ। ਮਾਨ ਦਲ ਦੀ, ਮੈਂ ਮਾਨ ਸਾਹਿਬ ਦੇ ਨਾਲ ਸੰਬੰਧਿਤ ਹਾਂ, ਤੇ ਉਹ ਕਾਨਫਰੰਸ ਦੇ ਉੱਪਰ ਅਸੀਂ ਸੀਗੇ ਜਿੱਥੇ ਸਾਨੂੰ ਪਤਾ ਲੱਗਿਆ ਕਿ ਜਦੋਂ ਉਸ ਗੱਲ ਦੀ ਪੁਸ਼ਟੀ ਹੋ ਗਈ ਕਿ ਭਾਈ ਸਾਹਿਬ ਨਹੀਂ ਰਹੇ ਦੁਨੀਆ ਦੇ ਵਿੱਚ, ਤਾਂ ਸਾਰੇ ਰਾਹ ਹੀ ਅਸੀਂ ਰੋਂਦੇ ਆਏ। ਤੇ ਰਸਤੇ ਕਰ ਆ ਕੇ ਵੀ ਤੇ ਜੋ ਮੇਰਾ ਹਾਲ ਹੋਇਆ ਤੇ ਵਾਹਿਗੁਰੂ ਜਾਣਦਾ ਜਾਂ ਮੈਂ ਜਾਣਦਾ। ਤੇ ਉਸ ਦਿਨ ਰੋਟੀ ਕਿਹਨੇ ਖਾਣੀ ਸੀ? ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਅੰਤਮ ਅਰਦਾਸ ਸੀ ਜਿਸ ਦਿਨ, ਉਸ ਦਿਨ ਵੀ ਮੇਰਾ ਇਹੀ ਹਾਲ ਸੀ। ਤੇ ਮੈਂ ਦੀਪ ਸਿੱਧੂ ਨੂੰ ਇਸ ਤਰ੍ਹਾਂ ਸਮਝਦਾ ਕਿ ਉਹਦੇ ਵਰਗਾ ਇਨਸਾਨ ਮਿਲਣਾ ਸੰਭਵ ਨਹੀਂ ਹੈ। ਲੋਕ ਉਹਨੂੰ ਗਦਾਰ ਕਹਿੰਦੇ ਰਹੇ, ਪਰ ਮੈਂ ਪਹਿਲਾਂ ਹੀ ਉਸ ਬਾਰੇ ਲਿਖ ਦਿੱਤਾ ਸੀ ਕਿ ਮੈਨੂੰ ਦੀਪ ਸਿੱਧੂ ਬਿਲਕੁਲ ਖਰਾ ਲੱਗਦਾ ਹੈ, ਇਹਦੇ ਵਿੱਚ ਮੈਨੂੰ ਕੋਈ ਖੋਟ ਨਹੀਂ ਦਿਸਦੀ। ਮੇਰੀ ਉਹ ਗੱਲ ਬਿਲਕੁਲ ਸੱਚ ਹੋਈ ਹੈ। ਮੈਂ ਅੱਜ ਤੱਕ ਉਸ 'ਤੇ ਪੂਰਾ। ਤੇ ਉਹ ਕਵਿਤਾ ਮੈਂ ਆਪ ਜੀ ਨੂੰ ਸੁਣਾ ਦਿੰਦਾ, ਮੇਰੇ ਕਾਗਜ਼ ਦੇ ਉੱਪਰ ਲਿਖੀ ਹੋਈ ਹੈ। ਬੇਸ਼ੱਕ ਜਾਣਾ ਪੈ ਗਿਆ ਛੱਡ ਕੇ ਤੈਨੂੰ ਸਫ਼ਰ ਅਧੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਬੇਸ਼ੱਕ ਜਾਣਾ ਪੈ ਗਿਆ ਛੱਡ ਕੇ ਤੈਨੂੰ ਸਫ਼ਰ ਅਧੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਤੂੰ ਯਾਰਾਂ ਦਾ ਯਾਰ ਸੀ, ਤੂੰ ਯਾਰਾਂ ਦਾ ਯਾਰ, ਸਭ ਨਾਲ ਖੰਡ ਵਾਂਗ ਘੁਲ ਜਾਂਦਾ, ਤਰਕ ਭਰੇ ਤੇਰੇ ਬੋਲਾਂ ਤੋਂ ਵੈਰੀ ਸੀ ਭੈ ਖਾਂਦਾ। ਤੂੰ ਯਾਰਾਂ ਦਾ ਯਾਰ ਸੀ, ਸਭ ਨਾਲ ਖੰਡ ਵਾਂਗ ਘੁਲ ਜਾਂਦਾ, ਤਰਕ ਭਰੇ ਤੇਰੇ ਬੋਲਾਂ ਤੋਂ ਵੈਰੀ ਸੀ ਭੈ ਖਾਂਦਾ। ਤੂੰ ਕਰਨੀ ਨਾਲ ਸਾਬਤ ਕਰਤਾ ਸੀ ਬਚਨਾਂ ਦਾ ਪੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਬੇਸ਼ੱਕ ਜਾਣਾ ਪੈ ਗਿਆ ਤੈਨੂੰ ਛੱਡ ਕੇ ਸਫ਼ਰ ਅਧੂਰਾ। ਐਸ਼ੋ ਇਸ਼ਰਤ ਸ਼ੋਹਰਤ ਦੇ, ਐਸੋ ਇਸ਼ਰਤ ਸ਼ੋਹਰਤ ਦੇ ਦੌਲਤ ਹੱਕ ਲੈਣ ਲਈ ਤਿਆਗੀ। ਐਸ਼ੋ ਇਸ਼ਰਤ ਸ਼ੋਹਰਤ ਦੌਲਤ ਹੱਕ ਲੈਣ ਲਈ ਤਿਆਗੀ, ਸਿੱਖੀ ਹੋਣ ਦੀ ਗੱਲ ਕਰਨ ਤੇ ਕਹੇ ਹਕੂਮਤ ਬਾਗੀ। ਸਿੱਖੀ ਹੋਣ ਦੀ ਗੱਲ ਕਰਨ ਤੇ ਕਹੇ ਹਕੂਮਤ ਬਾਗੀ, ਲਾਲਚ ਦਿੱਤੇ ਸਰਕਾਰਾਂ ਨੇ ਬਣਿਆ ਨਹੀਂ ਜਮੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਕਿਰਸਾਨੀ ਦੇ ਮੋਰਚੇ ਅੰਦਰ ਛਾਤੀ ਢਾਹ ਕੇ ਲੜਿਆ, ਕਿਰਸਾਨੀ ਦੇ ਮੋਰਚੇ ਅੰਦਰ ਛਾਤੀ ਢਾਹ ਕੇ ਲੜਿਆ, ਲਾਲ ਕਿਲੇ ਤੇ ਕੇਸਰੀ ਝੰਡਾ ਤੂੰ ਸੀ ਲੈ ਕੇ ਖੜਿਆ। ਹਿੰਮਤ ਸਿੱਖ ਵਿਰੋਧੀਆਂ ਦੀ ਸੀ, ਹਿੰਮਤ ਸਿੱਖ ਵਿਰੋਧੀਆਂ ਦੀ ਸੀ ਕਰਤੀ ਚੂਰਾ ਚੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਆਖਰ ਦੇ ਵਿੱਚ ਆਉਂਦਾ, ਪਿੰਡਰਿਆਂ ਵਾਲਾ ਸੰਤਾਂ ਦੇ ਤੂੰ ਜਦੋਂ ਸੀ ਬਚਨ ਸੁਣਾਉਂਦਾ, ਪਿੰਡਰਾਂ ਵਾਲਿਆਂ ਸੰਤਾਂ ਦੇ ਸੀ ਤੂੰ ਜਦੋਂ ਬਚਨ ਸੁਣਾਉਂਦਾ, ਸੁੱਤੀਆਂ ਹੋਈਆਂ ਜ਼ਮੀਰਾਂ ਤਾਈਂ ਮੁੜ ਕੇ ਫੇਰ ਜਗਾਉਂਦਾ। ਪਿੰਡਰਾਂ ਵਾਲਿਆਂ ਸੰਤਾਂ ਦੇ ਸੀ ਜਦੋਂ ਬਚਨਾਂ ਨੂੰ ਦੁਹਰਾਉਂਦਾ, ਸੁੱਤੀਆਂ ਸੁਸਤ ਜ਼ਮੀਰਾਂ ਤਾਈਂ ਮੁੜ ਕੇ ਫੇਰ ਜਗਾਉਂਦਾ। ਕਹਿਣੀ ਕਰਨੀ ਮਰਦਾਂ ਵਾਲੀ ਨਹੀਂ ਕਰਦਾਰ ਸੀ ਦੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਦੀਪ ਸਿੱਧੂ ਨੇ ਮੋਮਨਾਵਾਦੀ ਐਸਾ ਦੀਪ ਜਗਾਇਆ, ਦੀਪ ਸਿੱਧੂ ਨੇ ਮੋਮਨਾਵਾਦੀ ਐਸਾ ਦੀਪ ਜਗਾਇਆ, ਕੌਮੀ ਰਾਹ ਰਸ਼ਨਾਉਣ ਦੀ ਖਾਤਰ ਖੂਨ ਜਿਗਰ ਦਾ ਪਾਇਆ। ਹੱਕ ਸੱਚ ਤੇ ਕੋਈ ਲੜਦਾ ਲੜਦਾ, ਹੱਕ ਸੱਚ ਦੇ ਲਈ ਲੜਦਾ ਲੜਦਾ ਤੁਰ ਗਿਆ ਬੇਕਸੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਬੇਸ਼ੱਕ ਛੱਡ ਕੇ ਜਾਣਾ ਪੈ ਗਿਆ ਤੈਨੂੰ ਸਫ਼ਰ ਅਧੂਰਾ, ਦੀਪ ਸਿੱਧੂ ਇਹ ਕਾਰਜ ਤੇਰਾ ਕੌਮ ਕਰੂਗੀ ਪੂਰਾ। ਹੁਣ ਕੌਮ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਦੀਪ ਸਿੱਧੂ ਨੇ ਜੋ ਸਾਨੂੰ ਰਸਤਾ ਦਿਖਾਇਆ, ਜੋ ਸਾਨੂੰ ਸਮੱਸਿਆਵਾਂ ਨਾਲ ਜੂਝਣਾ ਦੱਸਿਆ, ਤੇ ਅਸੀਂ ਉਸ 'ਤੇ ਪਹਿਰਾ ਦਈਏ। ਤੇ ਸਾਨੂੰ ਖੁਸ਼ੀ ਹੈ ਕਿ ਨੌਜਵਾਨੀ ਇਸ ਰਾਹ 'ਤੇ ਚੱਲ ਰਹੀ ਹੈ। ਬਾਬਾ ਜੀ, ਇੱਕ ਹੋਰ ਗੱਲ ਹੈ ਕਿ ਜਿਵੇਂ ਤੁਸੀਂ ਦੀਪ ਸਿੱਧੂ ਬਾਬਤ ਕਵਿਤਾ ਪੇਸ਼ ਕੀਤੀ ਹੈ ਤਾਂ ਤੁਹਾਡੇ ਸ਼ਬਦਾਂ ਦੇ ਵਿੱਚੋਂ ਦਰਦ ਝਲਕਦਾ ਹੈ। ਕੀ ਲੱਗਦਾ ਕਿ ਦੀਪ ਸਿੱਧੂ ਦੀ ਘਾਟ ਨੂੰ ਕੋਈ ਪੂਰੀਆਂ ਕਰ ਸਕਦਾ ਹੈ? ਫਿਲਹਾਲ ਵੀਰ ਦਿਸ ਨਹੀਂ ਰਿਹਾ ਕੋਈ। ਦੇਖੋ, ਇਹ ਜਿਹੜੇ ਪਾਰਸ ਦੀ ਮੈਂ ਉਹਨਾਂ ਨੂੰ ਤੁਲਨਾ ਕੀਤੀ ਹੈ, ਪਾਰਸ ਦੀ, ਹੀਰੇ ਦੀ ਨਹੀਂ, ਕੋਹੇ ਨੂਰ ਦੀ ਨਹੀਂ ਕੀਤੀ, ਪਾਰਸ ਨਾਲ। ਪਾਰਸ ਦੁਰਲੱਭ ਹੈ,
ਫਿਲਹਾਲ ਉਹਨਾਂ ਦੀ ਘਾਟ ਪੂਰੀ ਹੁੰਦੀ ਦਿਸਦੀ ਨਹੀਂ ਹੈ। ਦੇਖੋ ਵੈਸੇ ਸਮਾਂ ਸਭ ਕੁਝ ਦੇ ਦਿੰਦਾ ਹੈ, ਵਕਤ ਉਹਨਾਂ ਦੀ ਜਗ੍ਹਾ ਕੋਈ ਹੋਰ ਸੂਰਮਾ ਭੇਜ ਦਊਗਾ ਜਿਹੜਾ ਸਾਡੇ ਹੱਕਾਂ ਦੀ ਗੱਲ ਕਰੂ, ਪੰਜਾਬ ਦੀ ਗੱਲ ਕਰੂ, ਸਿੱਖੀ ਹੋਣ ਦੀ ਗੱਲ ਕਰੂਗਾ। ਇਹ ਸਾਨੂੰ ਆਸ ਰੱਖਣੀ ਚਾਹੀਦੀ ਹੈ। ਪੰਥਕ ਕਵੀ ਮੋਹਨ ਸਿੰਘ ਮੋਮਨਾਬਾਦੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਪੰਜਾਬ ਪ੍ਰਸਤ ਜਾਂ ਜਿਹੜੇ ਪੰਥਕ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਮਨ ਦੇ ਵਿੱਚ ਅਜੇ ਵੀ ਡਾਢਾ ਦਰਦ ਹੈ। 1 ਸਾਲ ਦੇ ਕਰੀਬ ਵਕਫਾ ਹੋ ਚੁੱਕਾ ਹੈ ਦੀਪ ਸਿੱਧੂ ਨੂੰ ਗਿਆ ਹੋਇਆ, ਤਾਂ ਅੱਜ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੇ ਅੰਦਰ ਜਾਂ ਜਿਹੜੀ ਕਹਿ ਸਕਦੇ ਹਾਂ ਕਿ ਸਿੱਖ ਸੰਗਤ ਹੈ ਉਹਨਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਵੱਡਾ ਦਰਦ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।